ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਤੇ ਫਿਰ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਉਹਨਾਂ ਤੇ ਝਾਤ ਪਾਵਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਨਜ਼ਰ ਮਾਰਦੇ ਹਾਂ ਖਬਰਾਂ ਤੇ। ਸਭ ਤੋਂ ਪਹਿਲੀ ਖਬਰ ਜਿਹੜੀ ਨਜ਼ਰ ਦੇ ਹੇਠ ਆ ਰਹੀ ਹੈ ਉਹ ਜੁੜੀ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਹਰਿਆਣੇ ਦੇ ਇੱਕ ਵਿਧਾਇਕ ਨੇ ਬੜਾ ਭੈੜਾ ਜਿਹਾ ਸ਼ਬਦ ਬੋਲਿਆ, ਬੇਵੜਾ ਕਹਿ ਦਿੱਤਾ ਹੈ। ਇਹਦੀ ਹੁਣ ਵਿਆਖਿਆ ਕਰਨਗੇ ਮਿੰਟੂ ਜੀ। ਮਿੰਟੂ ਜੀ ਪਾਇਓ ਚਾਨਣਾ, ਇਹ ਕਹਿਣ ਦੀ ਵਜ੍ਹਾ ਕੀ ਰਹੀ ਤੇ ਇਹਦਾ ਅਰਥ ਵੈਸੇ ਸ਼ੁੱਧ ਪੰਜਾਬੀ 'ਚ ਕੀ ਹੁੰਦਾ ਜੀ? ਦੇਖੋ, ਬੇਵੜਾ ਇੱਕ ਨਾ ਜੇ ਤੁਸੀਂ ਹਿੰਦੀ ਫਿਲਮਾਂ 'ਚ ਕਿਤੇ ਦੇਖਿਆ ਹੋਵੇਗਾ ਤੇ ਬੜਾ ਜਿੱਦਾਂ ਕਹਿ ਲਓ ਕਿ ਭੈੜਾ ਸ਼ਬਦ ਆ। ਕਿਉਂਕਿ ਖਬਰ ਆ, ਬੜੀ ਵੱਡੀ ਖਬਰ ਆ ਸਾਡੇ ਵਾਸਤੇ। ਕਿਉਂਕਿ ਦੇਖੋ, ਅਸੀਂ ਆਪਣੇ ਘਰ ਦੇ ਵਿੱਚ ਆਪਣੇ ਮੁੱਖ ਮੰਤਰੀ ਦੀ ਜਿੰਨੀ ਮਰਜ਼ੀ ਆਲੋਚਨਾ ਕਰੀਏ, ਗੁਰਪ੍ਰੀਤ ਜੀ, ਉਹ ਜਿੱਦਾਂ ਦੇ ਮਰਜ਼ੀ ਹੋਣ, ਨੀਤੀਗਤ ਤੌਰ ਤੇ ਅਸੀਂ ਉਹਨਾਂ ਨੂੰ ਸਮਰਥਨ ਦੇ ਸਕਦੇ ਹਾਂ, ਉਹਨਾਂ ਦੀ ਵਿਰੋਧਤਾ ਕਰ ਸਕਦੇ ਹਾਂ, ਉਹ ਅਲੱਗ ਵਿਸ਼ਾ ਹੈ। ਪਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਮੁੱਖ ਮੰਤਰੀ ਹੁੰਦਾ ਹੈ, ਆਮ ਤੌਰ ਤੇ ਉਹ ਜਿੱਦਾਂ ਕਹਿ ਲਓ ਕਿ ਇੱਕ ਤੇ ਘੱਟ ਗਿਣਤੀ ਨੂੰ ਰਿਪਰੈਜ਼ੈਂਟ ਕਰਦਾ ਪੂਰੇ ਮੁਲਕ ਦੇ ਵਿੱਚ। ਦੂਜਾ, ਉਸਦਾ ਸਤਿਕਾਰ ਜ਼ਿਆਦਾ ਇਸ ਕਰਕੇ ਹੁੰਦਾ ਹੈ ਕਿ ਉਹ, ਆਪਾਂ ਜੇ ਵੇਖੀਏ ਤੇ ਇੱਕ ਵੱਖਰੀ ਸੱਭਿਅਤਾ, ਵੱਖਰੀ ਵਿਰਾਸਤ, ਵੱਖਰੇ ਇਤਿਹਾਸ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਹੈ। ਠੀਕ ਹੈ ਜੀ। ਸੋ ਇਸ ਵਾਸਤੇ ਉਹਦਾ ਸਤਿਕਾਰ ਹੁੰਦਾ ਪੂਰੇ ਮੁਲਕ ਦੇ ਵਿੱਚ। ਤੁਸੀਂ ਦੇਖ ਲਿਓ ਕਿ ਆਪਣੀ ਪੱਗ, ਆਪਣੇ ਮਤਲਬ ਕਿ ਸਰਦਾਰ, ਉਹ ਸਤਿਕਾਰਤ ਨੇ। ਤੇ ਸਾਡੇ ਮੁੱਖ ਮੰਤਰੀ, ਠੀਕ ਹੈ, ਪੀਣਾ ਖਾਣਾ ਉਹ ਚਲੋ ਇੱਕ ਅਲੱਗ ਵਿਸ਼ਾ ਹੈ। ਮਾਨ ਸਾਹਿਬ ਦੀ ਨਿੱਜੀ ਜ਼ਿੰਦਗੀ ਇਹਨਾਂ ਵਿਵਾਦਾਂ ਦੇ ਨਾਲ ਭਰੀ ਪਈ ਹੈ। ਮੈਂ ਉਹਦੇ ਤੇ ਕੋਈ ਸਫਾਈ ਵੀ ਨਹੀਂ ਦੇਵਾਂਗਾ। ਪਰ ਜਿਹੜੀ ਗੱਲ ਹਰਿਆਣੇ ਦੇ ਇੱਕ ਵਿਧਾਇਕ ਨੇ ਚੁਣੀ ਹੈ, ਚੁਣੇ ਹੋਏ ਨੁਮਾਇੰਦੇ ਨੇ, ਨੁਮਾਇੰਦੇ ਪ੍ਰਤੀ ਜੋ ਭਾਸ਼ਾ ਇਸਤੇਮਾਲ ਕੀਤੀ ਹੈ, ਉਹ ਮੇਰੇ ਖਿਆਲ ਦੇ ਨਾਲ ਨਿੰਦਣਯੋਗ ਬਣਦੀ ਹੈ। ਨਿੰਦਣਯੋਗ ਇਸ ਕਰਕੇ ਬਣਦੀ ਆ ਕਿ ਕੱਲਾ ਇੱਥੇ ਪਿਆਕੜ ਨਹੀਂ ਕਿਹਾ, ਪਿਆਕੜ ਬੇਵੜਾ। ਬੇਵੜਾ ਹੁੰਦਾ ਜਿਹੜਾ ਸ਼ਰਾਬ, ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ ਪੰਜਾਬੀ 'ਚ, ਸ਼ਰਾਬੜ। ਇੱਕ ਸ਼ਰਾਬੀ ਹੁੰਦਾ, ਇੱਕ ਸ਼ਰਾਬੀ ਦਾ ਅਗਲਾ ਯਾਨੀ ਕਹਿ ਲਓ ਕਿ ਸ਼ਬਦ ਬਣਾਇਆ ਹੋਇਆ ਸ਼ਰਾਬੜ, ਫਲਾਣਾ ਬੜਾ ਵੱਡਾ ਸ਼ਰਾਬੜ ਹੈ। ਬੇਵੜਾ ਉਹ ਸ਼ਬਦ ਹੈ ਹਿੰਦੀ ਦੇ ਵਿੱਚ। ਠੀਕ ਹੈ ਜੀ। ਜੇ ਇਹਦੀ ਵਿਆਖਿਆ ਜੇ ਆਪਾਂ ਕਰੀਏ ਤੇ ਦੂਜੀ ਗੱਲ ਇਹ ਆ ਕਿ ਜੋ ਉਸਨੇ ਗੱਲਾਂ ਕਹੀਆਂ ਨੇ, ਅਰਜਨ ਚੌਟਾਲੇ ਨੇ, ਉਹ ਤੇ ਇਤੋਂ ਵੀ ਗਾਂਹ ਚਲੇ ਜਾਂਦਾ। ਉਹ ਤੇ ਸਟੋਰੀ ਥਰਸਟੀ ਕਰੋ ਵਾਲੀ ਜਿਹੜੀ ਸੁਣਾ ਰਿਹਾ, ਵਨਸ देयर वाज ए crow, he was very very hungry। ਉੱਥੇ ਪੈਂਦੀ ਸੀ ਅੱਗ, ਲਾਲ ਪਰੀ ਦਾ ਜੱਗ। ਲਾਲ ਪਰੀ ਦੇ ਵਿੱਚ दारूबाज थोड़ा, मुख्य मंत्री इकट्ठे करेंगे रोड़ा, रोड़े इकट्ठे करके उसकी दारू ते आ गई तो मुख्यमंत्री पैग मार के गया, वो गया, वो गया। ये हाल है पंजाब का। मतलब उसने सानू बहुत ही बुरी तरह कह लो कि वलेटिया है। मुख्य मंत्री नू शराबड़ दसिया कि एक बेवड़ा आदमी प्रदेश नू चला रहा है। मैं तो भगवान दे अगे प्रार्थना करदा कि वो होश दे विच मीटिंग च ही बैठ जाए, यही बहुत आ। क्योंकि तुहानू पता ही है ना कि पिछले दिन ही SYL की मीटिंग हुई सी। उस संदर्भ में जो पत्रकारों ने पूछा तो ये जिहड़ा INLD का विधायक है अर्जुन चौटाला, जो इन्हें रणिया तो विधायक है वैसे, जो इन्हें शब्द इस्तेमाल किए फिर उस संदर्भ के किए हैं। तो दूजे पासे इसका खंडन किया है हरियाणा की आम आदमी पार्टी के एक लीडर ने। उन्हें कहा कि INLD तो हरियाणे के खुद वेंटीलेटर ते आ, जिहड़े नेता अपने खेतर के एक सरकारी स्कूल भी ठीक
ਢੰਗ ਨਾਲ ਨਹੀਂ ਚਲਾ ਪਾਏ, ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆਨ ਦੇ ਰਹੇ ਆ। ਠੀਕ ਹੈ ਜੀ, ਇਹ ਉਹਨਾਂ ਦੇ ਵਰਸ਼ਨ ਨੇ। ਉਧਰ ਹਰਿਆਣਾ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਸੁਸ਼ੀਲ ਗੁਪਤਾ, ਉਹਨਾਂ ਨੇ ਕਿਹਾ ਕਿ ਨੌਕਰੀਆਂ ਦੇ ਭ੍ਰਿਸ਼ਟਾਚਾਰ 'ਚ ਖੁਦ ਜੇਲ੍ਹ ਦੇ ਵਿੱਚ ਰਹੇ ਆ, ਉਹਨਾਂ ਨੂੰ ਖੁਦ ਨਾਲ ਸਵਾਲ ਕਰਨਾ ਚਾਹੀਦਾ। ਮਤਲਬ ਤੁਸੀਂ ਇੱਕ ਗੱਲ ਵੇਖੋ ਕਿ ਉਥੋਂ ਦੀ ਇਕਾਈ ਦੇ ਹੈੱਡ ਵੀ ਚੰਗੀ ਤਰ੍ਹਾਂ ਡਿਫੈਂਡ ਨਹੀਂ ਕਰ ਸਕੇ ਮੁੱਖ ਮੰਤਰੀ ਨੂੰ। ਤੇ ਕਮਾਲ ਦੀ ਗੱਲ ਆ ਕਿ ਜੋ ਮੁੱਖ ਮੰਤਰੀ ਕਿਸੇ ਨੂੰ ਇੱਥੇ ਖੰਗਣ ਨਹੀਂ ਦਿੰਦੇ, ਕਿਸੇ ਨੂੰ ਬੋਲਣ ਨਹੀਂ ਦਿੰਦੇ, ਉਹਨਾਂ ਦਾ ਕੋਈ ਇਹਦੇ ਤੇ ਰਿਐਕਸ਼ਨ ਹੀ ਨਹੀਂ ਆਇਆ ਕੱਲ ਦਾ। ਜਦ ਕਿ ਇਹ ਬਿਆਨ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਬੜਾ ਨਮੋਸ਼ੀਜਨਕ ਆ ਕਿ ਸਾਡੇ ਮੁੱਖ ਮੰਤਰੀ ਨੂੰ ਕੋਈ ਬੇਵੜਾ ਕਹਿੰਦਾ। ਮੇਰੇ ਖਿਆਲ ਦੇ ਨਾਲ ਪਟਿਆਲਾ ਪੈਗ ਦੀ ਸ਼ੁਰੂਆਤ ਕਰਨ ਵਾਲਿਆਂ ਦਾ ਗਾਂ ਅੰਸ਼-ਵੰਸ਼ ਤੁਹਾਨੂੰ ਪਤਾ ਹੀ ਹੈ, ਕੈਪਟਨ ਅਮਰਿੰਦਰ ਸਿੰਘ, ਉਸ ਨੂੰ ਕੈਪਟਨ ਦੇ ਨਾਂ ਦੇ ਨਾਲ ਤੇ ਜਾਣਿਆ ਗਿਆ। ਖਾਣ ਪੀਣ ਦੇ ਵਿੱਚ ਕੈਪਟਨ ਦਾ ਤੇ ਕੋਈ ਸਾਨ ਹੀ ਨਹੀਂ ਸੀ। ਕੈਪਟਨ ਦੀਆਂ ਮਹਿਫਲਾਂ ਮਸ਼ਹੂਰ ਨੇ ਗੁਰਪ੍ਰੀਤ ਜੀ। ਤਾਂ ਮਤਲਬ ਕਿ ਇਹ ਸ਼ਬਦ ਕਦੇ ਉਹਨਾਂ ਵਾਸਤੇ ਵੀ ਨਹੀਂ ਇਸਤੇਮਾਲ ਕੀਤਾ ਗਿਆ। ਸਤਿਕਾਰ ਦੇ ਤੌਰ ਤੇ ਉਹਨਾਂ ਨੂੰ ਕੈਪਟਨ ਹੀ ਕਿਹਾ ਜਾਂਦਾ ਸੀ। ਤੇ ਇਸ ਕਰਕੇ ਇਹ ਮੁੱਖ ਮੰਤਰੀ ਦਾ ਹੁਣ ਫਰਜ਼ ਬਣਦਾ ਹੈ ਕਿ ਜਾਂ ਤੇ ਬਾਈ ਜੇ ਤੁਹਾਡੇ 'ਚ ਕੋਈ ਕਮੀ ਪੇਸ਼ੀ ਹੋ ਤੇ ਅਸੀਂ ਹੁਣ ਕੀ ਸਲਾਹ ਦੇ ਸਕਦੇ ਹਾਂ, ਅਪੀਲ ਕਰ ਸਕਦੇ ਹਾਂ ਕਿ ਸੁਧਾਰੋ। ਠੀਕ ਆ, ਖਾਣਾ ਪੀਣਾ ਜਿਹੜਾ ਉਹ ਨਿੱਜੀ ਜ਼ਿੰਦਗੀ 'ਚ ਤੁਹਾਡਾ ਗੁਰਪ੍ਰੀਤ ਜੀ ਕੁਝ ਵੀ ਹੋ ਸਕਦਾ, ਮੇਰਾ ਕੁਝ ਵੀ ਹੋ ਸਕਦਾ ਹੈ। ਪਰ ਜੇ ਤੁਸੀਂ ਹੁਣ ਬੋਤਲ ਰੱਖ ਕੇ ਇੱਥੇ ਪ੍ਰੋਗਰਾਮ ਕਰਨ ਬਹਿ ਜਾਓ, ਤੁਹਾਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ। ਪ੍ਰੋਗਰਾਮ ਫਿਨਿਸ਼ ਕਰਕੇ ਤੁਸੀਂ ਕੀ ਕਰਦੇ ਹੋ, ਆਪਣੀ ਆਫ ਡਿਊਟੀ 'ਚ ਤੁਸੀਂ ਕੀ ਖਾਂਦੇ ਹੋ, ਕੀ ਪੀਂਦੇ ਹੋ, ਸਾਡੀ ਆਡੀਅנס ਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੁੰਦਾ। ਠੀਕ ਹੈ ਨਾ ਜੀ। ਮੈਂ ਸਿੱਧੀ ਗੱਲ ਕਹਾਂ, ਜਾਂ ਤਾਂ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਚਾਹੀਦਾ ਜਿਵੇਂ ਇੱਥੇ ਉਹ ਬੋਲਣ ਨਹੀਂ ਦਿੰਦੇ ਵਿਰੋਧੀ ਧਿਰ ਨੂੰ, ਤੇ ਜਾਂ ਇਹਨਾਂ ਦੇ ਤਰਜਮਾਨਾਂ ਨੂੰ ਘੱਟੋ ਘੱਟ ਜਵਾਬ ਦੇਣਾ ਚਾਹੀਦਾ ਕਿ ਭਾਈ ਤੁਸੀਂ ਇੰਨੇ ਭੱਦੇ ਸ਼ਬਦ ਬੋਲ ਰਹੇ ਹੋ, ਔਰ ਉਹਨਾਂ ਨੂੰ ਪਿਆਕੜ ਕਾਂ ਤੱਕ ਕਹਿ ਦਿੱਤਾ ਜੀ। ਠੀਕ ਹੈ ਨਾ। ਸੋ ਇਹ ਬਹੁਤ ਗਲਤ ਸ਼ਬਦ। ਮੈਂ ਵਾਰ-ਵਾਰ ਕਹੂੰਗਾ ਕਿ ਅਸੀਂ ਵੀ ਕ੍ਰਿਟਿਕ ਹਾਂ, ਅਸੀਂ ਵੀ ਆਲੋਚਨਾ ਕਰਦੇ, ਅਸੀਂ ਉਹਨਾਂ ਨੂੰ ਹਮੇਸ਼ਾ, ਕਿਉਂਕਿ ਉਹ ਮੁੱਖ ਮੰਤਰੀ ਦੀ ਗੱਦੀ ਤੇ ਬੈਠੇ, ਅਸੀਂ ਮਾਨ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ। ਠੀਕ ਆ, ਉਹਨਾਂ ਦੇ ਬਹੁਤ ਵਿਵਾਦ ਆ ਖਾਣ ਪੀਣ ਨੂੰ ਲੈ ਕੇ, ਤੁਹਾਨੂੰ ਪਤਾ ਹੀ ਆ। ਅਸੀਂ ਉਹਨਾਂ ਤੇ ਵੀ ਟਿੱਪਣੀ ਕਰਦੇ ਰਹੇ, ਆਲੋਚਨਾ ਕਰਦੇ ਰਹੇ, ਪਰ ਆਪਣੀ ਇੱਕ ਮਰਿਆਦਾ ਰੱਖਦੇ। ਤਾਂ ਚੁਣੇ ਹੋਏ ਨੁਮਾਇੰਦੇ ਨੂੰ ਗੱਲ ਜੇ ਕਹਿਣੀ ਸੀ ਤਾਂ ਉਹਨੂੰ ਇੱਕ ਢੰਗ ਨਾਲ ਕਹਿਣੀ ਚਾਹੀਦੀ ਸੀ। ਪਿਆਕੜ ਕਾਂ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਸਾਡੇ ਲਈ ਬਹੁਤ ਨਮੋਸ਼ੀਜਨਕ ਆ। ਮਾਨ ਸਾਹਿਬ ਨੂੰ ਖੁਦ ਆਪਦੇ ਅੰਦਰ ਝਾਕਣ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਹੈ। ਮਾਨ ਸਾਹਿਬ ਨੂੰ ਖੁਦ ਹੀ ਸੋਚਣਾ ਚਾਹੀਦਾ ਕਿ ਦੇਖ ਲਓ ਉਹ ਕਿੱਥੋਂ ਕਿੱਥੇ ਪਹੁੰਚ ਗਏ ਆ। ਜੀ ਜ਼ਰੂਰ ਇਸ ਤੇ ਆਤਮ ਚਿੰਤਨ ਕਰਨ ਦੀ ਬਹੁਤ ਲੋੜ ਹੈ ਤੇ ਦੇਖਣ ਦੀ ਲੋੜ ਹੈ ਕਿ ਕਿਹੋ ਜਿਹੇ ਉਹਨਾਂ ਤੇ ਸ਼ਬਦੀ ਰੂਪ ਦੇ ਵਿੱਚ ਤੰਜ਼ ਹੀ ਹੈ, ਜਿੱਦਾਂ ਇਹ ਕਿਸੇ ਤੇ ਵੀ ਤੰਜ਼ ਕੱਸ ਦਿੰਦੇ ਨੇ। ਪਰ ਬੇਹੱਦ ਘਟੀਆ ਗੁਰਪ੍ਰੀਤ ਜੀ ਤੰਜ਼ ਨੇ, ਬੇਹੱਦ ਘਟੀਆ ਤੰਜ਼ ਕਹਿ ਸਕਦੇ। ਜੀ। ਸੋ ਅੱਗੇ ਚੱਲਦੇ ਹਾਂ ਜੇਕਰ ਅਗਲੀ ਖਬਰ ਤੇ, ਤਾਂ ਸ਼ਹੀਦਾਂ ਨੂੰ, ਜਿਹੜੇ ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਕਰੋੜ ਰੁਪਈਆ ਇਸ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਪ੍ਰਚਾਰਿਆ ਵੀ ਜਾਂਦਾ ਹੈ। ਪਰ ਹੁਣ ਉਹ ਦਿੱਤਾ ਹੋਇਆ ਕਰੋੜ ਰੁਪਈਆ ਰੌਲੇ 'ਚ ਬਦਲ ਗਿਆ। ਕਿਉਂ ਬਦਲ ਗਿਆ ਇਹ ਰੌਲੇ 'ਚ, ਦੱਸਿਓ ਜ਼ਰਾ। ਅੱਛਾ, ਅਸਲ ਦੇ ਵਿੱਚ ਪਤਾ ਕੀ ਹੁੰਦਾ ਹੈ ਕਿ ਬਈ ਤੁਹਾਨੂੰ ਪਤਾ 3 ਅਗਨੀਵੀਰ ਹੁਣ ਤੱਕ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਜੀ ਠੀਕ ਹੈ ਜੀ। ਉਹਨਾਂ ਚੋਂ ਆਕਾਸ਼ਦੀਪ ਜਿਹੜਾ ਅਗਨੀਵੀਰ ਸੀ, ਉਹਦਾ ਤੁਹਾਨੂੰ ਪਤਾ ਹਾਲੇ ਤੱਕ ਮਾਮਲਾ ਜਿਹੜਾ ਉਹ ਉਲਝਿਆ ਹੋਇਆ ਸ਼ਹਾਦਤ ਵਾਲਾ, ਕਿ ਉਸਦਾ ਪਰਿਵਾਰ ਕੁਝ ਹਫ਼ਤੇ ਪਹਿਲਾਂ ਤੱਕ ਅਸਥੀਆਂ ਜਲ ਪ੍ਰਵਾਹ ਨਾ ਕਰਨ ਤੇ ਅੜਿਆ ਹੋਇਆ ਸੀ। ਤੁਹਾਨੂੰ ਯਾਦ ਆ ਗਿਆ ਹੋਣਾ, ਕਿਲੀ ਚਾਲਾ ਜਿਹੜਾ ਪਿੰਡ ਆ ਫਰੀਦਕੋਟ ਦੇ ਲਾਗੇ, ਉੱਥੋਂ ਦਾ ਆਕਾਸ਼ਦੀਪ ਸੀ। ਇਸ ਤੋਂ ਪਹਿਲਾਂ ਇੱਕ ਅਜੇ ਕੁਮਾਰ ਸੀ ਤੇ ਇੱਕ ਸ਼ਾਇਦ ਅੰਮ੍ਰਿਤਪਾਲ ਸਿੰਘ ਸੀ। ਯਾਨੀ ਕੁੱਲ 3 ਸ਼ਹੀਦ ਹੋਏ ਅਗਨੀਵੀਰ ਹੁਣ ਤੱਕ। 2 ਯਾਨੀ ਅੰਮ੍ਰਿਤਪਾਲ ਸਿੰਘ ਅਤੇ ਅਜੇ ਕੁਮਾਰ ਨੂੰ 1 ਕਰੋੜ ਰੁਪਈਆ ਦਿੱਤਾ ਗਿਆ। ਤੇ ਆਕਾਸ਼ਦੀਪ ਵਾਲਾ ਮਾਮਲਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਹਾਲੇ ਹੱਲ ਨਹੀਂ ਹੋਇਆ। ਅੱਛਾ, ਹੁਣ ਇੱਕ ਬੜੀ ਤਕੜੀ ਪਸੂੜੀ ਪੈ ਗਈ ਜੀ। ਅਗਨੀਵੀਰਾਂ ਨੂੰ, ਮਤਲਬ ਕਿ ਜੋ ਪਰਿਵਾਰਾਂ ਨੂੰ ਦਿੱਤਾ ਗਿਆ ਹੈ 1 ਕਰੋੜ ਰੁਪਈਆ, ਤਾਂ ਮੁੱਖ ਮੰਤਰੀ ਦੇ ਦਫ਼ਤਰ ਨੇ ਯਾਨੀ ਸੀਐਮਓ ਨੇ 2 ਕਰੋੜ ਦਾ ਬਿੱਲ ਬਣਾ ਕੇ ਸੈਨਿਕ ਭਲਾਈ ਵਿਭਾਗ ਨੂੰ ਭੇਜ ਦਿੱਤਾ ਹੈ ਕਿ ਲਿਓ ਬਾਈ, ਸਾਨੂੰ ਇਹ ਰਾਸ਼ੀ ਜਿਹੜੀ ਹੈ ਨਾ ਉਹ ਦਿਓ, ਅਸੀਂ ਤੁਹਾਡੇ ਤੋਂ ਵਸੂਲ ਕਰਨੀ ਜੀ। ਹੁਣ ਸੈਨਿਕ ਵਿਭਾਗ ਹੈ ਜਿਹੜਾ, ਉਹ ਤੁਹਾਡੇ ਜਲੰਧਰ ਦੇ ਕੋਲ ਹੀ ਆ। ਕਹਿ ਲਓ, ਇਹ ਨਾ ਹੁਣ ਲੱਭਦੇ ਫਿਰਿਓ ਕਿ ਜਲੰਧਰ ਤੇ ਲਾਗੇ ਕਿਹੜੀ ਜਗ੍ਹਾ ਤੇ ਬਣਿਆ। ਯਾਨੀ ਜਲੰਧਰ ਤੋਂ ਮਹਿੰਦਰ ਭਗਤ ਜੀ ਜਿਹੜੇ ਕਿ ਚੁਣੇ ਗਏ ਸਨ, ਤੁਹਾਨੂੰ ਪਤਾ ਜ਼ਿਮਨੀ ਚੋਣ ਦੇ ਵਿੱਚ ਸ਼ਾਇਦ, ਤਾਂ
ਉਹਨਾਂ ਨੂੰ ਇਹਨਾਂ ਨੇ ਇਹ ਮਹਿਕਮਾ ਦਿੱਤਾ ਸੀ। ਹਾਲਾਂਕਿ ਜਲੰਧਰੀਏ ਵਿਚਾਰੇ ਗੂਗਲ ਮਾਰ ਕੇ ਪਹਿਲਾਂ ਤੇ ਇਹ ਦੇਖਦੇ ਨੇ ਕਿ ਸਾਡੇ ਭਗਤ ਜੀ ਮੰਤਰੀ ਹੈ ਕਾਦੇ ਨੇ, ਐਕਚੁਅਲ ਚ ਹੂੰ ਉਹ ਇਸ ਡਿਪਾਰਟਮੈਂਟ ਦੇ ਮੰਤਰੀ ਨੇ। ਹੁਣ ਅੱਗੋਂ ਸੈਨਿਕ ਭਲਾਈ ਵਿਭਾਗ ਆ ਜਿਹੜਾ ਗੁਰਪ੍ਰੀਤ ਜੀ, ਉਹ ਕਹਿੰਦਾ ਕਿ ਅਸੀਂ ਇਹ ਦੇ ਹੀ ਨਹੀਂ ਸਕਦੇ, ਜੀ ਇਹ ਨੋਰਮਸ ਹੀ ਨਹੀਂ ਹੈਗਾ, ਨਿਯਮ ਹੀ ਹੈ ਨਹੀਂ, ਅਸੀਂ ਕਿਸ ਤਰ੍ਹਾਂ ਪੈਸਾ ਦਈਏ ਬਈ। ਇਹ ਵੀ ਇੱਕ ਵਸੂਲੀ ਪੈ ਗਈ ਆ, ਯਾਨੀ ਮੁੱਖ ਮੰਤਰੀ ਦਾ ਦਫ਼ਤਰ ਵਸੂਲੀ ਕਰਨ ਤੇ ਉਤਰ ਆਇਆ ਮੰਤਰਾਲੇ ਤੋਂ, ਮਹਿਕਮੇ ਤੋਂ। ਮੰਤਰਾਲਾ ਕਹਿੰਦਾ ਅਸੀਂ ਦੇ ਹੀ ਨਹੀਂ ਸਕਦੇ, ਨਿਯਮ ਹੀ ਨਹੀਂ ਹੈਗੇ। ਇਹਦਾ ਮਤਲਬ ਇਹ ਆ ਕਿ ਤੁਸੀਂ ਉਸ ਵੇਲੇ ਵਾਹੀ ਤੇ ਖੱਟ ਲਈ, ਜੀ ਯਾਨੀ ਸੀਐਮਓ ਵੱਲੋਂ 1-1 ਕਰੋੜ ਰੁਪਈਆ ਜਾਰੀ ਤੇ ਕਰ ਦਿੱਤਾ, ਹੁਣ ਉਹਦੀ ਵਸੂਲੀ ਪਾ ਰਹੇ। ਇਹਦਾ ਅਰਥ ਤੇ ਇਹੋ ਆ ਕਿ ਤੁਸੀਂ ਕੋਈ ਠੋਸ ਨਿਯਮ ਬਣਾਈ ਨਹੀਂ। ਜੀ ਇਸ ਕਰਕੇ ਇਹ ਮਾਮਲਾ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਮਾਨ ਸਾਹਿਬ ਨੂੰ ਕਿ ਤੁਹਾਡੀ ਗੈਰਹਾਜ਼ਰੀ ਦੇ ਵਿੱਚੋਂ ਇਹ ਚਿੱਠੀਆਂ ਨਿਕਲ ਰਹੀਆਂ ਨੇ। ਜੇ ਨਿਯਮ ਬਣਾਉਣ ਵਾਲੇ ਆ ਤੇ ਤੁਸੀਂ ਆ ਜੁੜਦੇ ਹੋ ਜਦੋਂ ਵਿਸ਼ੇਸ਼ ਇਜਲਾਸ ਜਾਂ ਕੁਝ ਹੋਰ ਇਜਲਾਸ ਵਗੈਰਾ ਹੁੰਦੇ ਨੇ, ਤਾਂ ਤੁਸੀਂ ਇਹ ਨਿਯਮ ਬਣਾਓ, ਫਿਰ ਪੱਕੇ ਤੌਰ ਤੇ ਨਿਯਮ ਬਣਾ ਦਿਓ ਕਿ ਅਗਨੀਵੀਰ ਨੂੰ ਅਸੀਂ ਕੀ ਦੇ ਸਕਦੇ ਹਾਂ। ਤੁਸੀਂ ਜੀ ਵੇਖਿਆ ਹੋਣਾ ਹੋਮਗਾਰਡ ਦੇ ਜਵਾਨ ਨੂੰ ਵੀ 1 ਕਰੋੜ ਰੁਪਈਆ ਮਿਲਿਆ, ਡਿਊਟੀ ਤੇ ਸ਼ਹੀਦ ਫੌਜੀ ਜੀ ਜਵਾਨਾਂ ਨੂੰ ਵੀ ਮਿਲਿਆ, 2 ਅਗਨੀਵੀਰ ਨੂੰ ਵੀ ਮਿਲ ਗਿਆ, ਤੀਸਰੇ ਨੂੰ ਕਿਉਂ ਨਹੀਂ, ਵੱਡਾ ਸਵਾਲ ਆ। ਤੇ ਜੇ ਜੀ 2 ਨੂੰ ਮਿਲਿਆ ਤਾਂ ਫਿਰ ਉਹ ਨਿਯਮ ਕਿਉਂ ਨਹੀਂ ਬਣਾਏ ਗਏ, ਹੁਣ ਤੱਕ ਨੋਟੀਫਾਈਡ ਨਹੀਂ ਕੀਤੇ ਗਏ। ਸੋ ਇਹਨਾਂ ਗੱਲਾਂ ਦਾ ਜਿਹੜਾ ਹੈ ਮਾਨ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਕਿ ਤੁਹਾਡੀ ਸਰਕਾਰ 'ਚ ਚੱਲ ਕੀ ਰਿਹਾ, ਮਤਲਬ ਕਿ ਕੁਝ ਵੀ ਸਹੀ ਨਹੀਂ ਯਾਰ, ਕੁਝ ਵੀ ਸਹੀ ਨਹੀਂ ਹੈ। ਦਰਅਸਲ ਕੀ ਹੈ, ਮੈਂ ਗੁਰਪ੍ਰੀਤ ਜੀ ਤੁਹਾਨੂੰ ਜਾਂਦਾ ਇਸ ਖਬਰ ਤੋਂ ਇੱਕ ਕਮੈਂਟ ਕਰ ਰਿਹਾ ਹਾਂ ਤੇ ਬੜਾ ਜੀ ਜ਼ਿੰਮੇਵਾਰਾਨਾ ਕਮੈਂਟ ਹੈ ਮੇਰਾ ਕਿ ਇਸ ਸਰਕਾਰ 'ਚ ਸਰਕਾਰਾਂ ਚੱਲ ਰਹੀਆਂ ਨੇ। ਕੀ ਇਸ ਸਰਕਾਰ 'ਚ ਸਰਕਾਰਾਂ ਚੱਲ ਰਹੀਆਂ ਨੇ, ਇਹ ਤੁਸੀਂ ਦੇਖ ਲੈਣਾ। ਇਹ ਗੁੱਝੀ ਗੱਲ ਜਿਹੜੀ ਹੈ ਤੁਹਾਨੂੰ ਮੈਂ ਦੱਸ ਰਿਹਾ, ਇੱਕ ਦਿਨ ਇਹਦਾ ਖਲਾਰਾ ਪੈ ਜਾਣਾ, ਤੁਸੀਂ ਬਿਲਕੁਲ ਸਮਝ ਜਾਓਗੇ ਕਿ ਇਹ ਸਰਕਾਰਾਂ ਕਿਵੇਂ ਚੱਲ ਰਹੀਆਂ ਨੇ। ਉਹ ਮੈਂ ਤੁਹਾਨੂੰ ਹਿੰਟ ਜੀ ਵੀ ਦੇ ਦਿੰਦਾ ਥੋੜਾ ਕਿ ਯਾਨੀ 2-3 ਦਿੱਲੀ ਦੀਆਂ ਸਰਕਾਰਾਂ ਹੋ ਗਈਆਂ, 2-3 ਪੰਜਾਬ ਦੀਆਂ ਸਰਕਾਰਾਂ ਹੋ ਗਈਆਂ, ਯਾਨੀ ਇਸ ਸਰਕਾਰ 'ਚ ਅੱਧਾ ਦਰਜਨ ਦੇ ਕਰੀਬ ਸਰਕਾਰਾਂ ਚੱਲ ਰਹੀਆਂ। ਉਹ ਇੱਕ ਗੀਤ ਵੀ ਸੀ, ਤੌਬਾ ਮੇਰੀ ਤੌਬਾ ਨਖਰੇ ਮੇਰੀ ਸਰਕਾਰ ਦੇ। ਇੱਥੇ ਬਸ ਆਹੋ ਕੁਝ ਹੀ ਆ ਕਿ ਇੱਥੇ ਯੂ ਟਰਨ ਵੱਖਰੇ ਮੇਰੀ ਸਰਕਾਰ ਦੇ, ਇਹ ਨਖਰੇ ਨਹੀਂ ਹੈਗੇ, ਵੱਖਰੇ ਚੱਲ ਰਹੇ ਨੇ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਮੰਤਰੀ ਨੇ ਆਪਣੀ ਹੀ ਸਰਕਾਰ ਨੂੰ ਫਸਾ ਕੇ ਰੱਖ ਦਿੱਤਾ ਕਹਿੰਦੇ। ਦੇਖੋ ਡਾਕਟਰ ਬਲਬੀਰ ਜੀ ਨੇ ਅੰਕੜੇ ਰੱਖੇ ਸਨ, ਅੱਜ ਜੀ ਟ੍ਰਿਬਿਊਨ ਅਖਬਾਰ ਨੇ ਉਹ ਅੰਕੜੇ ਛਾਪੇ ਆ, ਉਹਨਾਂ ਤੇ ਤੁਸੀਂ ਜੇ ਤਵੱਜੋ ਦਿਓਗੇ ਤਾਂ ਬੜੀ ਦਿਲਚਸਪ ਕਹਾਣੀ ਹੈ ਸਰ। ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜਿੱਦਾਂ ਪਨੀਰ, ਘਿਓ, ਦੁੱਧ, ਮਸਾਲੇ, ਫਲ, ਸਬਜ਼ੀਆਂ, ਮਠਿਆਈਆਂ, ਖੋਆ, ਹੋਰ ਜਿਹੜੀਆਂ ਵੀ ਖਾਣ ਪੀਣ ਵਾਲੀਆਂ ਵਸਤੂਆਂ ਹੁੰਦੀਆਂ ਨੇ, ਕਿ ਮਿਲਾਵਟ ਖੋਰੀ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਸੂਬੇ ਭਰ ਦੇ ਵਿੱਚ ਸਖਤੀ ਵਰਤ ਰਹੀ ਆ। ਤਾਂ ਇਹਦੇ ਜੀ ਵਿੱਚ ਇਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਦੌਰਾਨ ਸੂਬੇ 'ਚੋਂ ਪਨੀਰ ਦੇ 2340 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 1027 ਸੈਂਪਲ ਫੇਲ ਹੋਏ, ਜਿਨ੍ਹਾਂ ਦੇ ਵਿੱਚੋਂ 166 ਸੈਂਪਲ ਸਿਹਤ ਲਈ ਵਧੇਰੇ ਘਾਤਕ ਸਨ। ਇਸ ਤੋਂ ਇਲਾਵਾ ਦੇਸੀ ਘਿਓ ਦੇ 1160 ਸੈਂਪਲਾਂ ਵਿੱਚੋਂ 183, ਦੁੱਧ ਦੇ 2539 ਸੈਂਪਲਾਂ ਵਿੱਚੋਂ 700 ਸੈਂਪਲ ਫੇਲ ਹੋਏ ਆ। ਇਸ ਤਰ੍ਹਾਂ ਦੇਸੀ ਘਿਓ ਦੇ 114 ਅਤੇ ਦੁੱਧ ਦੇ 11 ਸੈਂਪਲ ਸਿਹਤ ਲਈ ਘਾਤਕ ਸਾਬਤ ਹੋਏ ਹਨ। ਠੀਕ ਹੈ ਜੀ, ਚਲੋ ਆਪਾਂ ਇਹਨਾਂ ਅੰਕੜਿਆਂ ਨੂੰ ਇੱਥੇ ਛੱਡ ਦਿੰਦੇ ਹਾਂ। ਅੱਗੇ ਇਹਨਾਂ ਨੇ ਇਹ ਕਿਹਾ ਕਿ ਹੁਣ ਤੱਕ ਪਿਛਲੇ 3 ਸਾਲਾਂ ਦੇ ਦੌਰਾਨ, ਨਹੀਂ ਪਿਛਲੇ 5 ਸਾਲਾਂ ਦੇ ਦੌਰਾਨ ਬਈ ਮਿਲਾਵਟਖੋਰੀ ਦੇ 145 ਮਾਮਲਿਆਂ ਦੇ ਵਿੱਚ 6 ਮਹੀਨੇ ਤੱਕ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਹੁਣ ਦੇਖੋ ਜੀ ਗੌਰ ਨਾਲ ਮੈਂ ਤੁਹਾਨੂੰ ਇੱਕ ਅੰਕੜੇ ਤੇ ਫੇਰ ਲੈ ਆਉਣਾ, ਯਾਨੀ ਪੰਜਾਬ ਦੇ ਵਿੱਚ ਮਿਲਾਵਟਖੋਰੀ ਕਿਸ ਕਦਰ ਹੈ। ਹੁਣ ਇਹਨਾਂ ਚੀਜ਼ਾਂ ਨੂੰ ਅੰਡਰਲਾਈਨ ਕਰ ਲੈਣਾ, ਤੁਹਾਨੂੰ ਆਸਾਨੀ ਨਾਲ ਜੀ ਸਮਝ ਆਏਗੀ। ਉਹ ਕਹਿ ਰਹੇ ਕਿ ਪਨੀਰ ਦੇ ਅਸੀਂ 2340 ਸੈਂਪਲ ਚੁੱਕੇ ਪਿਛਲੇ 3 ਸਾਲਾਂ 'ਚ, ਠੀਕ ਹੈ ਜੀ, ਤੇ 1027 ਸੈਂਪਲ ਫੇਲ ਹੋ ਗਏ। ਇਹਨੂੰ ਪਰਸੈਂਟੇਜ ਦੇ ਹਿਸਾਬ ਨਾਲ ਬਣਾ ਲਓ, 2340 ਲੈ ਤੇ 1027, ਲਗਭਗ 50% ਸੈਂਪਲ ਫੇਲ। ਜੀ ਇਹ ਪੂਰੇ ਪੰਜਾਬ ਦੇ ਵਿੱਚੋਂ ਸੈਂਪਲ ਕਲੈਕਟ ਕਰ ਲਏ ਜਾਣ ਪਨੀਰ ਦੇ, ਕਿਉਂਕਿ ਪਨੀਰ ਇੱਕ ਜੀ ਐਸੀ ਵਸਤੂ ਹੈ, ਦੁੱਧ ਤੋਂ ਬਣੀ ਵਸਤੂ, ਕਿ ਜਿਹਨੂੰ ਦੁੱਧ ਦੀ ਹਾਲੇ ਪਰਖ ਹੋ ਜਾਂਦੀ ਆ। ਜੀ ਠੀਕ ਹੈ ਨਾ ਜੀ, ਪਨੀਰ ਦੀ ਪਰਖ ਕਰਨੀ ਆਮ ਬੰਦੇ ਦੇ ਵੱਸ ਦਾ ਰੋਗ ਹੀ ਨਹੀਂ। ਨਾ ਕੋਈ ਨੇੜੇ ਲੈਬ ਹੈ ਜਿੱਥੇ ਜਾ ਕੇ ਕੋਈ ਚੈੱਕ ਕਰਵਾ ਲਏਗਾ,
ਨਾ कोई अथॉरिटी होंदी आ छोटे शहरां च पिंडां च कस्बिਆਂ ਚ ਜਿੱਥੇ ਜਾ ਕੇ ਤੁਸੀਂ ਕੋਈ ਕੰਪਲੇਂਟ ਕਰ ਲਓ। मतलब कि खुला खेड फरूकाबादी आ जा। ਹੁਣ ਤੁਸੀਂ ਇਹ ਵੇਖੋ ਕਿ 3 ਸਾਲਾਂ ਦੇ ਦੌਰਾਨ 2340 ਸੈਂਪਲਾਂ ਚੋਂ 1027 ਸੈਂਪਲ ਫੇਲ, ਤੇ ਯਾਨੀ ਕੁੱਲ ਮਿਲਾ ਕੇ ਜੇ ਦੇਖੀਏ ਆਪਾਂ ਓਵਰਆਲ ਕਿ 5 ਸਾਲਾਂ ਚ ਸਜ਼ਾ ਕਿੰਨਿਆਂ ਨੂੰ ਮਿਲੀ? 145 ਨੂੰ। ਜੀ। ਬਈ ਜਿੰਨੇ ਤੁਸੀਂ ਸੈਂਪਲ ਕਲੈਕਟ ਕੀਤੇ ਹਜ਼ਾਰਾਂ, ਜਿਨ੍ਹਾਂ ਦੇ ਵਿੱਚੋਂ ਕਹਿ ਲਓ ਕਿ ਕਈ ਸੈਂਕੜੇ ਜਿਹੜੇ ਆ ਉਹ ਹੋ ਗਿਆ ਫੇਲ ਓਵਰਆਲ। ਜੀ। ਤੇ ਸਜ਼ਾ ਕਿੰਨਿਆਂ ਨੂੰ ਹੋਈ? ਟੋਟਲ 145 ਨੂੰ। ਜੀ। ਯਾਨੀ 150 ਬੰਦੇ ਨੂੰ ਨਹੀਂ ਕਰਾ ਸਕੇ ਤੁਸੀਂ। ਤੇ ਸਜ਼ਾ ਕਿੰਨੀ? 6 ਮਹੀਨੇ ਤੇ ਕੁਝ 100 ਰੁਪਏ ਜੁਰਮਾਨਾ, ਕੁਝ 1000 ਰੁਪਏ ਜੁਰਮਾਨਾ, ਹੋਰ ਕੀ ਹੋਊਗਾ? ਜੀ। ਜੀ। ਸਰ ਜੇ ਆਪਾਂ ਦੇਖੀਏ ਤੇ ਇਹ ਮੇਰੇ ਖਿਆਲ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ, ਕਿਉਂਕਿ ਜਿਉਣਾ ਬੁਨਿਆਦੀ ਅਧਿਕਾਰ ਹੈ ਕਿਸੇ ਬੰਦੇ ਦਾ। ਕਿਸੇ ਬੰਦੇ ਨੂੰ ਇਸ ਢੰਗ ਦੇ ਨਾਲ ਜ਼ਹਿਰ ਖਵਾ ਕੇ ਮਾਰਨਾ ਇਹ ਉਹਦੇ ਬੁਨਿਆਦੀ ਅਧਿਕਾਰ ਤੇ ਡਾਕਾ ਹੈ। ਜੀ। ਤੇ ਜੀ। ਉਹਦੀ ਸਜ਼ਾ 6 ਮਹੀਨੇ ਸਰ, 6 ਮਹੀਨੇ। ਸਰ ਇਹਦੇ ਚ ਵੀ ਮੇਰੇ ਖਿਆਲ ਦੇ ਨਾਲ ਘੱਟੋ ਘੱਟ 10 ਸਾਲ ਸਜ਼ਾ ਚਾਹੀਦੀ, ਮੇਰਾ ਇਹ ਮੰਨਣਾ। ਘੱਟੋ ਘੱਟ ਕੋਈ 10-10, 20-20 ਲੱਖ ਜੁਰਮਾਨਾ ਚਾਹੀਦਾ। ਔਰ ਲੈਬਾਂ ਜਿਹੜੀਆਂ ਨੇ ਉਹ ਘੱਟੋ ਘੱਟ ਤਹਿਸੀਲ ਪੱਧਰ ਤੇ ਹੋਣੀਆਂ ਚਾਹੀਦੀਆਂ, ਜਿੱਥੇ ਆਮ ਬੰਦਾ ਵੀ ਜਾ ਕੇ ਰਿਪੋਰਟ ਕਰਵਾ ਕੇ ਤੇ ਪਰਚਾ ਦਰਜ ਕਰਵਾ ਦੇਵੇ। ਸਰ ਜੇ ਮੇਰੇ ਵਰਗਾ ਬੰਦਾ ਇਦਾਂ ਦੀ ਗੱਲ ਸੋਚ ਸਕਦਾ, ਸਰ ਐਡੇ ਐਡੇ IAS ਬੈਠੇ ਨੇ, ਐਡੇ ਐਡੇ ਇਹਨਾਂ ਦੇ ਕੋਲ ਸਲਾਹਕਾਰ ਬੈਠੇ, ਕੀ ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ? ਔਰ ਡਾਕਟਰ ਬਲਬੀਰ ਆਪਣੇ ਹੀ ਅੰਕੜਿਆਂ 'ਚ ਫਸ ਜਾਂਦੇ ਆ ਕਿ ਪਿਛਲੇ 3 ਸਾਲਾਂ ਦੇ ਦੌਰਾਨ ਇਹਨਾਂ ਦੇ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮਹਿਜ਼ 150 ਬੰਦੇ ਨੂੰ, 150 ਬੰਦੇ ਤੋਂ ਵੀ ਥੱਲੇ ਨੂੰ ਸਜ਼ਾ ਹੋਈ ਆ। ਤਾਂ ਇਹਦਾ ਮਤਲਬ ਕੀ ਆ ਕਿ ਮਿਲਾਵਟ ਖੋਰਾਂ ਵਾਸਤੇ ਪੰਜਾਬ ਸਵਰਗ ਹੈ, ਕਿ ਜਿੰਨੀ ਮਰਜ਼ੀ ਮਿਲਾਵਟ ਕਰ ਲਓ ਸਜ਼ਾ ਹੋਣੀ ਨਹੀਂ। ਤਾਂ ਇਸ ਕਰਕੇ ਇੱਧਰ ਚਿੰਤਨ ਕਰਨ ਦੀ ਜ਼ਰੂਰਤ ਹੈ, ਮੰਥਨ ਕਰਨ ਦੀ ਜ਼ਰੂਰਤ ਹੈ, ਐਕਸ਼ਨ ਕਰਨ ਦੀ ਜ਼ਰੂਰਤ ਹੈ ਸਰ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਅਗਲੀ ਖਬਰ ਦੇ ਵਿੱਚ ਰਾਜਸਥਾਨ ਸਿੱਖ ਸਟੂਡੈਂਟ ਫੈਡਰੇਸ਼ਨ ਹਾਈ ਕੋਰਟ ਪਹੁੰਚੀ ਹੈ। ਕੀ ਕਾਰਨ ਰਿਹਾ ਜੀ ਹਾਈ ਕੋਰਟ ਜਾਣ ਦਾ ਇਹਨਾਂ ਦਾ? ਦੇਖੋ ਉਹੀ ਹੈ ਮਾਮਲਾ, ਤੁਹਾਨੂੰ ਪਤਾ ਹੀ ਆ ਕਿ ਅਸਲ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਕਕਾਰ ਸਮੇਤ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਸੀਗਾ। ਤਾਂ ਫੈਡਰੇਸ਼ਨ ਜਿਹੜੀ ਆ ਉਹ ਹਾਈ ਕੋਰਟ ਪਹੁੰਚੀ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਹੈ ਕਕਾਰ ਵਾਲਾ, ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਗਿਆ, ਜਿੱਥੇ ਸੁਣਵਾਈ ਦੇ ਤਹਿਤ ਪੰਜਾਬ ਸਰਕਾਰ ਨੂੰ ਨੋਟਿਸ ਭਿਜਵਾ ਦਿੱਤਾ ਗਿਆ ਕਿ ਤੁਸੀਂ ਆ ਕੇ ਜਵਾਬ ਫਾਈਲ ਕਰੋ। ਮੇਰੇ ਖਿਆਲ ਦੇ ਨਾਲ ਚਲੋ SGPC ਦੇ ਯਤਨ ਦੀ ਮੈਂ ਕੋਈ ਆਲੋਚਨਾ ਨਹੀਂ ਕਰਾਂਗਾ, ਪਰ ਮੈਨੂੰ ਕਦੇ ਕਦੇ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਧਾਮੀ ਸਾਹਿਬ ਵਰਗੇ ਜਿਹੜੇ ਖੁਦ ਐਡਵੋਕੇਟ ਨੇ ਤੇ ਤੁਹਾਡੇ ਦੇ ਮੇਰੇ ਖਿਆਲ ਦੇ ਨਾਲ ਅੱਛੇ ਵਕੀਲ ਨੇ, ਜੀ, ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਕਿ ਤੁਹਾਨੂੰ ਤੇ ਸਿੱਧਾ ਸੁਪਰੀਮ ਕੋਰਟ ਜਾਣਾ ਚਾਹੀਦਾ। ਸੁਪਰੀਮ ਕੋਰਟ ਇਹਨਾਂ ਚੀਜ਼ਾਂ ਤੇ ਬਹੁਤ ਸਖਤ ਆ ਤੇ ਉੱਥੋਂ ਡਾਇਰੈਕਸ਼ਨਸ ਲੈ ਕੇ ਤੁਹਾਨੂੰ ਗਾ ਸਟੇਟਾਂ 'ਚ ਨਿਯਮ ਬਣਵਾ ਲੈਣੇ ਚਾਹੀਦੇ ਆ, ਕਿਉਂਕਿ ਸਿੱਖ ਉਹ ਕੋਲਕਾਤਾ ਤੱਕ ਰਹਿੰਦੇ ਆ, ਸਿੱਖ ਗੁਹਾਟੀ ਤੱਕ ਰਹਿੰਦੇ ਆ, ਸਿੱਖ ਬਿਹਾਰ ਤੱਕ ਰਹਿੰਦੇ ਆ, ਇਧਰੋਂ ਸਿੱਖ ਜੇ ਤੁਸੀਂ ਵੇਖੋਗੇ ਤੇ ਉਹ ਗੁਜਰਾਤ ਤੱਕ ਰਹਿੰਦੇ ਆ, ਠੀਕ ਹੈ ਨਾ ਜੀ। ਸੋ ਬੰਗਾਲ ਤੱਕ ਰਹਿੰਦੇ ਆ। ਤਾਂ ਮਤਲਬ ਇਹ ਆ ਕਿ ਜਦੋਂ ਤੁਸੀਂ ਸੁਪਰੀਮ ਕੋਰਟ ਤੋਂ ਡਾਇਰੈਕਸ਼ਨਸ ਕਰਾ ਲੋਗੇ, ਤੁਹਾਡਾ ਸਤਿਕਾਰ ਸਾਰੇ ਪਾਸੇ ਆ ਯਾਰ। ਮੈਂ ਕਹਿੰਦਾ ਹੁੰਦਾ ਕਿ ਜੋ ਮਰਜ਼ੀ ਕਰਵਾ ਲੈਣ ਸਿੱਖ ਲੀਡਰ, ਇਹਨਾਂ ਨੂੰ ਕਰਵਾਉਣਾ ਹੀ ਨਹੀਂ ਆਉਂਦਾ। ਮਾਫ ਕਰਨਾ, ਵੱਡੀ ਗੱਲ ਕਹਿ ਰਿਹਾ ਵਾਂ, ਠੀਕ ਹੈ ਨਾ। ਮਮਤਾ ਬੈਨਰਜੀ ਤੋਂ ਜੋ ਮਰਜ਼ੀ ਕਰਵਾ ਲਓ, ਠੀਕ ਹੈ, ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਤੋਂ ਜੋ ਮਰਜ਼ੀ ਕਰਵਾ ਲਓ ਜੀ, ਤੁਹਾਡਾ ਕਹਿਣਾ ਮੋੜਨਾ ਹੀ ਨਹੀਂ ਕਿਸੇ ਨੇ। ਪਰ ਇਹ ਆ ਕਿ ਆਪਾਂ ਇਕੱਠੇ ਹੋਣਾ ਹੀ ਨਹੀਂ, ਆਪਾਂ ਨੇ ਸੁਰ 'ਚ ਸੁਰ ਮਿਲਾਉਣਾ ਹੀ ਨਹੀਂ। ਯਾਨੀ ਡਾਇਰੈਕਸ਼ਨਸ ਕਰਵਾ ਕੇ ਤੁਸੀਂ ਨਿਯਮ ਬਣਵਾ ਸਕਦੇ ਹੋ ਸਟੇਟਾਂ 'ਚ ਕਿ ਜੇਕਰ ਕੋਈ ਸਾਡੇ ਕਕਾਰਾਂ ਨੂੰ ਪਹਿਨਣ ਵਾਲੇ ਬੱਚੇ ਦੇ ਅਧਿਕਾਰਾਂ ਦਾ ਹਨਨ ਕਰੇਗਾ ਤਾਂ ਉਹਦੇ ਜਿਹੜਾ ਐਨੂਅਲ ਕੈਰੀਅਰ ਰਿਪੋਰਟ ਦਾ ਡਾਟਾ ਹੁੰਦਾ ਜਿਹੜਾ, ਕਿ ਉਹਦੇ ਵਿੱਚ ਦਰਜ ਕੀਤਾ ਜਾਏਗਾ। ਲੋ ਇੰਨੀ ਕੋ ਗੱਲ ਹੈ, ਤੁਸੀਂ ਦੇਖੋ ਭੱਜੇ ਫਿਰਨਗੇ ਜੀ, ਠੀਕ ਹੈ ਨਾ ਜੀ। ਸੋ ਫਿਰ ਜੇ ਰਾਜਸਥਾਨ ਦਾ ਮੁੱਦਾ, ਚਲੋ ਰਾਜਸਥਾਨ 'ਚ ਬਹੁਤ ਸਿੱਖ ਰਹਿੰਦੇ ਨੇ ਜੀ, ਜੀ ਮੈਂ ਤੁਹਾਨੂੰ ਦੱਸਾਂ, ਰਾਜਸਥਾਨ ਕਿਉਂਕਿ ਸਾਡੇ ਨਾਲ ਲੱਗਦਾ ਤੇ ਉਹ ਜੇ ਤੁਸੀਂ ਵੇਖੋਗੇ
ਹੁਣ ਤੇ ਆਪਾਂ ਕੋਟੇ ਤੱਕ ਸਿੱਖ ਰਹਿੰਦੇ ਨੇ, ਕੋਟੇ ਤੱਕ। ਆ ਮੇਰੇ ਗਵਾਂਢ ਜ਼ਮੀਨ ਹੈ ਸਰ, ਮੈਨੂੰ ਮਿਲਣ ਆਏ ਸਨ ਇੱਕ ਦਿਨ ਬਜ਼ੁਰਗ, ਜੀ। ਕੋਟਿਓਂ ਇੱਥੇ ਆ ਕੇ ਪੰਜਾਬ 'ਚ ਜ਼ਮੀਨ ਲੈ ਰੱਖੀ ਉਹਨਾਂ ਨੇ, ਕੋਟੇ ਰਹਿੰਦੇ ਨੇ ਸਿੱਖ। ਹਾਂ, ਹੂੰ। ਦਾੜਾ ਮਤਲਬ ਕਿ ਬਜ਼ੁਰਗ, ਤੁਸੀਂ ਹਿਸਾਬ ਲਾ ਲਓ ਇੱਥੋਂ ਕੋਟਾ 500-600 ਕਿਲੋਮੀਟਰ ਹੋਣਾ ਪਰੇ, ਉੱਥੋਂ ਤੱਕ ਸਿੱਖ ਆਮ ਰਹਿੰਦੇ ਨੇ। ਤੁਸੀਂ ਜੇ ਅਪੀਲ ਪਾਉਣੀ ਸੀ, ਐਸਜੀਪੀਸੀ ਨੇ ਕੋਈ ਪਟੀਸ਼ਨ ਪਾਉਣੀ ਸੀ, ਤਾਂ ਇਹ ਮਾਮਲਾ ਰਾਜਸਥਾਨ ਦਾ ਸੀ, ਰਾਜਸਥਾਨ ਦੀ ਹਾਈ ਕੋਰਟ 'ਚ ਵੀ ਪਾਉਂਦੇ। ਚਲੋ ਹੁਣ ਤਾਂ ਪੈ ਜੀ। ਗਿਆ ਕਿ ਭਾਈ ਉੱਥੋਂ ਡਾਇਰੈਕਸ਼ਨ ਕਰਾ ਕੇ ਸਾਰੇ ਸੂਬੇ ਦੇ ਵਿੱਚ ਉਹ ਚੀਜ਼ਾਂ ਨੂੰ ਨੋਟੀਫਾਈਡ ਕਰਵਾਇਆ ਜਾ ਸਕਦਾ ਸੀ। ਇਸ ਜੀ। ਕਰਕੇ ਮੈਂ ਇਸ ਗੱਲ ਦਾ ਹਾਮੀ ਹਾਂ, ਇਸ ਗੱਲ ਦਾ ਹਾਮੀਦਾਰ ਹੈ, ਕਿਉਂਕਿ ਇੱਕ ਜਨੇਊ ਧਾਰਨੀ ਨੂੰ ਵੀ ਰੋਕ ਲਿਆ ਗਿਆ ਸੀ ਪ੍ਰੀਖਿਆ ਕੇਂਦਰ 'ਚ। ਇੱਕ ਵਾਰੀ ਇੱਕ ਸੱਜਣ ਨੇ ਮੇਰੇ ਤੇ ਕਿੰਤੂ ਕੀਤਾ। ਮੈਂ ਇਹ ਗੱਲ ਕਹੀ ਸੀ ਕਿ ਇੱਥੇ ਕਈ ਵਾਰ ਘੱਟ ਗਿਣਤੀਆਂ ਨਹੀਂ, ਬਹੁ ਗਿਣਤੀਆਂ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ। ਤਾਂ ਉਸਨੇ ਇੰਸਟਾ ਤੇ ਮੇਰੇ ਅੱਗੇ ਕਿੰਤੂ ਕੀਤਾ ਕਿ ਕੋਈ ਇੱਕ ਵੀ ਮਾਮਲਾ ਕੱਢ ਕੇ ਦਿਖਾ ਦੇ ਹਿੰਦੂਆਂ ਨਾਲ ਜੁੜਿਆ। ਤਾਂ ਮੈਂ ਜਦੇ ਹੀ ਜਨੇਊ ਧਾਰਨੀ ਨੂੰ ਰੋਕਣ ਦਾ ਮਾਮਲਾ ਕੱਢਤਾ ਸੀ। ਜੀ। ਯਾਨੀ ਬਹੁਤ ਗਿਣਤੀ ਨੂੰ ਵੀ ਸਮੱਸਿਆ ਹੁੰਦੀ ਆ, ਹੂੰ। ਕਦੇ ਕਦੇ ਸਹੀ, ਰੇਅਰ ਮਾਮਲਾ ਹੋ ਸਕਦਾ, ਪਰ ਆਉਂਦੀ ਆ। ਤਾਂ ਇਸ ਕਰਕੇ ਜੀ। ਇਹ ਸਾਰੇ ਪਾਸੇ ਹੀ ਇਹ ਗੱਲ ਹੋਣੀ ਚਾਹੀਦੀ ਆ। ਮੈਨੂੰ ਤੇ ਲੱਗਦਾ ਕਿ ਕੇਂਦਰੀ ਕਾਨੂੰਨ ਹੀ ਬਣ ਜਾਵੇ ਤੇ ਬਿਹਤਰ ਆ, ਤਾਂ ਇਹ ਨਿਵਾਰਨ ਹੋ ਜਾਏਗਾ। ਚਲੋ ਦੇਖਦੇ ਆ ਦੋਨਾਂ ਹਾਈ ਕੋਰਟਾਂ 'ਚ ਹੁਣ ਕਿਸ ਤਰ੍ਹਾਂ ਦਾ ਅੱਗੋਂ ਫੈਸਲਾ ਹੁੰਦਾ ਜੀ। ਜੀ। ਸੋ ਉੱਧਰ ਮਜੀਠੀਆ ਸਾਹਿਬ ਨੂੰ ਹਾਲੇ ਰਾਹਤ ਮਿਲਦੀ ਲੱਗਦੀ ਨਹੀਂ। ਹਰ ਰੋਜ਼ ਆਪਾਂ ਜ਼ਿਕਰ ਕਰਦੇ ਹਾਂ ਤੇ ਮੁਸ਼ਕਲਾਂ ਵੱਧਦੀਆਂ ਜਾਂਦੀਆਂ ਨੇ। ਵੇਖ ਲਓ, ਜੋ ਮੈਂ ਤੁਹਾਨੂੰ ਕਿਹਾ ਸੀ ਉੱਥੋਂ ਤੱਕ ਆਪਾਂ ਧੱਕ ਧਕਾ ਕੇ ਲੈ ਹੀ ਜਾਣਾ ਕੰਮ। ਜੀ। ਕਿਹਾ ਸੀਗਾ ਕਿ ਚਾਰਜ ਸ਼ੀਟ ਤੋਂ ਪਹਿਲਾਂ ਨਹੀਂ ਲੱਗਦਾ ਕਿ ਛੁਟਕਾਰਾ ਹੋਊਗਾ। ਸੁਣਵਾਈ ਜੀ। ਹੁੰਦੀ ਆ, ਬਹਿਸ ਹੁੰਦੀ। ਅੱਜ ਸ਼ਾਇਦ ਸਰਕਾਰੀ ਵਕੀਲ ਲੇਟ ਪਹੁੰਚੇ, ਜਿਸ ਵਜ੍ਹਾ ਜੀ। ਕਰਕੇ ਇਹ ਸੁਣਵਾਈ ਹੁਣ ਮੁਕੰਮਲ ਤੌਰ ਤੇ ਸੋਮਵਾਰ ਆਪਾਂ ਵੇਖਾਂਗੇ ਕਿ ਕਿਸੇ ਮੁਕਾਮ ਤੇ ਪੁੱਜਦੀ ਹੈ ਕਿ ਨਹੀਂ। ਤੋਂ ਜੀ। ਉਦੋਂ ਤੱਕ ਇਹਦੇ 'ਚ ਬਸ ਆਪਾਂ ਇੱਕ ਸਿਰਫ ਜਸਟ ਅਪਡੇਸ਼ਨ ਹੀ ਦੇ ਸਕਦੇ ਹਾਂ ਆਪਣੇ ਦਰਸ਼ਕ ਵਰਗ ਨੂੰ, ਸਰੋਤਾ ਵਰਗ ਨੂੰ, ਕਿ ਭਾਈ ਮਜੀਠੀਏ ਦੀ ਸੁਣਵਾਈ ਗਾਂਹ ਪੈ ਗਈ। ਇਹਦੇ ਵਿੱਚ ਹੋਰ ਰੈਪੀਟੇਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ। ਦਾਲ ਜੀ। ਦਾ ਸਟਾਕ ਹਾਲੇ ਮੁੱਕਦਾ ਨਜ਼ਰ ਨਹੀਂ ਆ ਰਿਹਾ ਸਰ। ਵੈਸੇ ਵੀ ਕਹਿੰਦੇ ਆ ਕਿ ਜੇਲ੍ਹ ਦੇ ਵਿੱਚੋਂ ਇੱਕ ਟੈਨਸ਼ਨ ਤੇ ਦੂਜੀ ਮੂੰਗੀ ਨਹੀਂ ਮੁੱਕਦੀ, ਉੱਥੇ ਕਹਾਵਤ ਜੀ। ਬਣੀ ਹੋਈ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਉੱਥੇ ਵਾਧੂ ਹੁੰਦਾ, ਟੈਨਸ਼ਨ ਵੀ ਚੱਲਦੀ ਰਹਿੰਦੀ ਹੈ, ਨਾਲ ਦੀ ਨਾਲ ਮੂੰਗੀ ਵੀ ਚੱਲਦੀ ਰਹਿੰਦੀ ਆ। ਤਾਂ ਖੈਰ ਫਿਲਹਾਲ ਪਤਾ ਨਹੀਂ ਮਜੀਠੀਆ ਸਾਹਿਬ ਦੇ ਮਾਈਂਡ ਦੇ ਵਿੱਚ ਕੋਈ ਟੈਨਸ਼ਨ ਚੱਲਦੀ ਹੈ ਕਿ ਨਹੀਂ ਚੱਲਦੀ, ਪਰ ਮੂੰਗੀ ਉੱਥੇ ਖੂਬ ਚੱਲਦੀ ਹੋਈ। ਜੀ। ਸੋ ਉੱਧਰ ਇੱਕ ਹਸਪਤਾਲ ਦੇ ਅੰਦਰ ਕਹਿੰਦੇ ਜਿੰਦਾ ਜਵਾਕ ਨੂੰ 2 ਵਾਰ ਮ੍ਰਿਤਕ ਦੱਸ ਦਿੱਤਾ ਡਾਕਟਰਾਂ ਨੇ। ਦੇਖੋ ਡਾਕਟਰਾਂ ਦਾ ਤਾਂ ਹੁਣ ਮੈਂ ਕੀ ਕਹਾਂ। ਅੱਜ ਮੈਂ ਖਬਰ ਇੱਕ ਪੜ੍ਹਦਾ ਪਿਆ ਸਾਂ ਜੀ। ਕਿ ਕਹਿੰਦੇ ਆ ਕਿ ਬਈ ਇੱਕ ਰੋਹਤਕ ਪੀਜੀਆਈ ਦੇ ਵਿੱਚ 12ਵੀਂ ਪਾਸ ਡਾਕਟਰ ਫੜਿਆ ਗਿਆ। ਲਓ, 12ਵੀਂ ਪਾਸ ਵੀ ਡਾਕਟਰ ਪੀਜੀਆਈ 'ਚ ਹੁੰਦੇ ਨੇ। ਹੂੰ। ਤੇ ਤੁਸੀਂ ਵੀਸੀ ਚੈੱਕ ਕਰਨ ਨੂੰ ਵੀ ਕਿਹਾ ਸੀ ਵੀ ਵੀਸੀ ਵੀ ਚੈੱਕ ਕਰ ਲਓ ਫਿਰ ਤੇ। ਹਾਂਜੀ, ਉਹ ਮੇਰਾ ਇੱਕ ਵਿਅੰਗ ਸੀ। ਮੈਂ ਕਿਹਾ ਜੇ ਜੀ। 12 ਪੜ੍ਹਿਆ ਪੀਜੀਆਈ ਦਾ ਡਾਕਟਰ ਹੋ ਸਕਦਾ ਤੇ ਚੈੱਕ ਹੂੰ। ਕਰ ਲਓ, ਕੋਈ 14 ਪੜ੍ਹਿਆ ਵੀਸੀ ਵੀ ਲੱਗਾ ਹੋ ਸਕਦਾ ਯੂਨੀਵਰਸਿਟੀ 'ਚ। ਜੀ। ਦੇਸ਼ ਹੈ ਸਰ। ਜੀ। ਮੈਂ ਜੀ। ਗੋਵਿੰਦੇ ਦੀ ਇੱਕ ਫਿਲਮ ਵੇਖ ਕੇ ਆਇਆ ਸਾਂ, ਮੈਨੂੰ ਫਿਲਮ ਦਾ ਬਹੁਤਾ ਚੇਤਾ ਨਹੀਂ ਹੈ। ਮੈਂ ਉਦੋਂ ਕਹਿ ਲਓ ਕਿ ਕੋਮਾ ਜੀ ਤੁਰਿਆ ਫਿਰਦਾ ਹੁੰਦਾ ਸੀ। ਤੇ ਗੱਲ ਇਹ ਜੀ। ਆ ਕਿ ਉਸ ਫਿਲਮ ਦੇ ਵਿੱਚ ਇੱਕ ਗਾਣਾ ਬੜਾ ਸੋਹਣਾ ਸੀ, जहाँ हम्म। पाँव में पायल हाथ में कंगन है माथे पे बिंदिया, इट हैपन्स ओनली इन इंडिया। इट हैपन्स हम्म। ओनली इन इंडिया बहुत कुछ है। जी। तो मतलब कि अजकल अगे भी एक डॉक्टर इस तरह का सीगा जिन्हें अपने आप को दसिया मैं इंग्लैंड तो आया हम्म। ते जी। जी। ਉਹਦੇ ਕੋਲ ਕਹਿ ਲਓ ਕਿ ਐਵੇਂ ਅਖੌਤੀ ਡਾਕਟਰ ਸੀ, ਖੋਤੀ ਕਹਿ ਲਓ ਕਿ ਖੋਤੀ ਸਿਸਟਮ ਵਾਲਾ ਕੰਮ। ਤੇ ਉਹਨੇ ਪਤਾ ਨਹੀਂ ਕਿੰਨੇ ਆਪਰੇਸ਼ਨ ਕਰ ਦਿੱਤੇ ਸੀ। जी। तो आपदा कह लो कि हुलिया भी उस तरह का अद्धा अंग्रेज अद्धा देसी बनया फिरदा सीगा। ते आ ते जगों 13वीं गल आ कि लुधियाने दे एक निजी हस्पताल ने, निजी हस्पताल क्योंकि खबरां च निजी लिखिया गया, जे ना लिखिया गया हुंदा ते मैं जरूर दस दिंदा। शायद मैडिसिटी हैल्थ केयर है, ठीक है जी। जी। मैं वीडियो च देख पा रहा तो मैं क्योंकि सानू ये कई बार हुंदा ना दर्शकों नूं कि डर दे नां नहीं लैंदे। नहीं, जी। जो नाम है किसी का भी वो असीं लैंदे हुंदे आ। जे वर्शन होवे तां वर्शन भी अपडेट करदे आ। ਤਾਂ ਖੈਰ ਕਹਿੰਦੇ ਆ ਕਿ ਇਸ ਬੱਚੇ ਨੂੰ ਮਤਲਬ ਹਸਪਤਾਲ ਤੋਂ ਜਦੋਂ ਬਾਹਰ ਲੈ ਕੇ ਨਿਕਲੇ ਡਿਕਲੇਅਰ ਕਰਨ ਉਪਰੰਤ, ਤੇ ਬੱਚੇ ਦੀਆਂ ਸਾਹਾਂ ਜਿਹੜੀਆਂ ਸੀ ਉਹ ਚੱਲ ਰਹੀਆਂ ਸੀਗੀਆਂ। जी। ਤੇ ਜਦੋਂ ਮਤਲਬ ਕਿ ਇਹ ਲੈ ਕੇ ਗਏ ਤੇ ਇਹ ਦੂਜੀ ਵਾਰ ਸੀ। ਇਸ ਤੋਂ ਪਹਿਲਾਂ जी। ਬੱਚੇ ਨੂੰ ਜਦੋਂ ਦਫਨਾਉਣ ਲੈ ਕੇ ਗਏ
ਉਦੋਂ ਵੀ ਸਾਹ ਉਹਦੇ ਜਿਹੜੇ ਸੀ ਉਹ ਚੱਲਦੇ ਮਹਿਸੂਸ ਨੇ। ਵਾਪਸ ਲੈ ਕੇ ਆਏ ਡਾਕਟਰ ਕੋਲ। ਜਦੋਂ ਦੂਜੀ ਵਾਰ ਫਿਰ ਡੈਡ ਡਿਕਲੇਅਰ ਕਰ ਦਿੱਤਾ, ਤੇ ਮਤਲਬ ਕਿ ਇਸ ਵਾਰ ਉਹ ਜਿਹੜੇ ਸੀਗੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਸਰਕਾਰੀ ਡਾਕਟਰਾਂ ਨੇ ਉਸਨੂੰ ਜ਼ਿੰਦਾ ਦੱਸਦਿਆਂ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਹਾਲਾਂਕਿ 40 ਮਿੰਟ ਦੇ ਟ੍ਰੀਟਮੈਂਟ ਤੋਂ ਬਾਅਦ ਇਹ ਜਿਹੜਾ ਨਵ ਜੰਮਿਆ ਬੱਚਾ ਸੀ ਉਸ ਦੀ ਮੌਤ ਹੋ ਗਈ। ਲੇਕਿਨ ਜੀ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਹੰਗਾਮਾ ਹੋ ਗਿਆ। ਫਿਰ ਉਹ ਜਿਹੜੇ ਹੈਗੇ ਸੀ ਹਸਪਤਾਲ ਵਾਲੇ, ਉਥੇ ਦੱਸਦੇ ਆ ਕਿ ਨਿਕਲ ਗਏ ਉੱਥੋਂ ਬਹਿ ਕੇ। ਜੀ ਠੀਕ ਹੈ ਜੀ। ਸੁਬਾਹ ਡਿਲੀਵਰੀ ਹੋਈ ਸੀ, ਜਦੋਂ ਦਫਨਾਉਣ ਵੇਲੇ ਬੱਚੇ ਦੀਆਂ ਸਾਹਾਂ ਚੱਲਦੀਆਂ ਦੇਖੀਆਂ ਤਾਂ ਵਾਪਸ ਭੱਜੇ। ਸਿਵਲ ਹਸਪਤਾਲ ਨੇ ਜਿੰਦਾ ਦੱਸਿਆ, ਟ੍ਰੀਟਮੈਂਟ ਸ਼ੁਰੂ ਹੋਇਆ। 40 ਮਿੰਟ ਬਾਅਦ ਉਹ ਦਮ ਤੋੜ ਗਿਆ। ਪਰ ਜੀ ਨਿੱਜੀ ਹਸਪਤਾਲ ਦਾ ਕਿਤੇ ਨਾ ਕਿਤੇ ਨੁਕਸ ਤੇ ਹੈਗਾ। ਜੀ ਲੇਡੀ ਡਾਕਟਰ ਨੇ ਬੋਲਿਆ, ਉਹਦਾ ਵਰਸ਼ਨ ਆ ਕਿ ਪ੍ਰੀ ਮੈਚਿਓਰ ਸੀਗਾ, ਬੇਬੀ ਰੈਫਰ ਕੀਤਾ ਸੀਗਾ। ਇਹ ਕਹਿੰਦੇ ਕਿ ਇਹ 6 ਮਹੀਨੇ ਪਹਿਲਾਂ ਡਿਲੀਵਰੀ ਹੋਈ। ਬੇਬੀ ਜਿਹੜਾ ਪ੍ਰੀ ਮੈਚਿਓਰ ਸੀਗਾ, ਜਦ ਔਰਤ ਉਹਨਾਂ ਦੇ ਹਸਪਤਾਲ 'ਚ ਆਈ ਆ ਤਦ ਤੱਕ ਜੀ ਬੱਚੇਦਾਨੀ ਦਾ ਮੂੰਹ ਖੁੱਲ ਚੁੱਕਾ ਸੀਗਾ। ਮਾਮਲਾ ਸੀਰੀਅਸ ਹੁੰਦਾ ਦੇਖ ਕੇ ਅਸੀਂ ਰੈਫਰ ਕਰ ਦਿੱਤਾ ਸੀ, ਲੇਕਿਨ ਪਰਿਵਾਰ ਦੇ ਲੋਕਾਂ ਨੇ ਲੈ ਜਾਣ ਤੋਂ ਮਨਾ ਕੀਤਾ। ਬੱਚਾ ਡੈਡ ਪੈਦਾ ਹੋਇਆ ਸੀਗਾ। ਤੇ ਉੱਥੇ ਇਸ ਮਾਮਲੇ ਦੇ ਵਿੱਚ SMO ਆ ਜਿਹੜੇ ਹਰਪ੍ਰੀਤ ਸਿੰਘ, ਉਹਨਾਂ ਨੇ ਕਿਹਾ ਕਿ ਉਹ ਲੀਵ ਤੇ ਆ, ਮਾਮਲੇ ਦਾ ਪਤਾ ਕਰਾਇਆ ਜਾਏਗਾ ਤੇ ਜਾਂਚ ਕੀਤੀ ਜਾਊਗੀ। ਸੋ ਸੈਂਸਿਟਿਵ ਮਾਮਲਾ ਹੈ ਗੁਰਪ੍ਰੀਤ ਜੀ, ਇਹਦੀ ਜੀ ਤਹਿ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਅੱਗੇ ਵੀ ਇਸ ਤਰ੍ਹਾਂ ਦੇ ਮਾਮਲੇ ਵਿਵਾਦਤ ਹੋ ਨਿਬੜੇ ਆ ਕਈ, ਤਾਂ ਇਹਨਾਂ ਚੀਜ਼ਾਂ ਤੇ ਸਾਨੂੰ ਦੇਖਣਾ ਪਵੇਗਾ ਕਿ ਅਸੀਂ ਆਪਣੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਿਉਂ ਨਹੀਂ ਕਰ ਪਾ ਰਹੇ ਕਿ ਡਿਲੀਵਰੀ ਜਿਹੜੀ ਹੈ ਉਹਦੇ ਵਿੱਚ ਕੋਈ ਜ਼ਿਆਦਾ ਰਿਸਕ ਨਾ ਹੋਵੇ। ਔਰ ਡਿਲੀਵਰੀ ਜਿਹੜੀ ਹੈ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ 'ਚ ਕਰਾਉਣ। ਹੁਣ ਤੇ ਡਿਲੀਵਰੀ ਦਾ ਪ੍ਰਾਈਵੇਟ ਹਸਪਤਾਲਾਂ 'ਚ ਇੰਨਾ ਕੰਮ ਆ ਨਾ, ਇੰਨਾ ਕੰਮ ਹੈ, ਸਰਕਾਰੀ ਤੇ ਕੋਈ ਜਾਂਦਾ ਹੀ ਨਹੀਂ ਜੀ। ਸਰਕਾਰੀ ਤੇ ਜੀ ਘੁਮਾ ਜੀ ਤੜ ਹੀ ਜਾਂਦਾ। ਜ਼ਿਆਦਾਤਰ ਲੋਕ ਕਰਜ਼ਾ ਚੁੱਕ ਕੇ ਵੀ ਬੱਚਾ ਜਿਹੜਾ ਹੈ ਨਾ, ਬੱਚੇ ਦਾ ਕੰਮ ਹੈ ਕਿ ਉਹ ਜੀ ਨਿੱਜੀ ਹਸਪਤਾਲ ਨੂੰ ਪਹਿਲ ਦਿੰਦੇ ਆ। ਔਰ ਡਿਲੀਵਰੀ ਦਾ ਬਹੁਤ ਵੱਡਾ ਬਿੱਲ ਬਣਦਾ ਜੀ ਅੱਜ ਕੱਲ੍ਹ। ਜੀ ਜੀ ਸੋ ਉਧਰ ਰਾਹੁਲ ਗਾਂਧੀ ਹੋਲੀ ਨਹੀਂ ਟਲ ਰਹੇ। ਉਹਨਾਂ ਨੇ ਅੱਜ ਫੇਰ ਆਖ ਦਿੱਤਾ ਕਿ ਇਹ PM ਤਾਂ ਬਣਿਆ ਹੀ ਵੋਟਾਂ ਚੋਰੀ ਕਰਕੇ ਹੈ। ਹਾਂਜੀ ਦੇਖੋ, ਨਰਿੰਦਰ ਮੋਦੀ ਮੇਰੇ ਖਿਆਲ ਦੇ ਨਾਲ ਆਪਣੇ ਜੀਵਨ ਦੇ ਸਭ ਤੋਂ ਔਖੇ ਸੰਕਟ ਚੋਂ ਗੁਜ਼ਰ ਰਹੇ ਆ। 75 ਸਾਲ ਵਾਲੀ ਮਾਰ, ਟੈਰਿਫ ਵਾਰ, ਠੀਕ ਹੈ ਜੀ, ਜੀਓ ਪੋਲਿਟਿਕਸ ਦੀ ਉਲਝਣ, ਔਰ ਸਭ ਤੋਂ ਵੱਡਾ ਸੱਪ ਕੱਢ ਲਿਆਂਦਾ ਰਾਹੁਲ ਗਾਂਧੀ ਨੇ ਅੰਦਰੂਨੀ ਸਿਆਸਤ ਦੇ ਵਿੱਚ। ਉਧਰ ਬਿਹਾਰ ਦੇ ਵਿੱਚ ਬੜਾ ਵੱਡਾ ਇਮਤਿਹਾਨ ਹੈ। ਸੋ ਮੈਂ ਮੰਨਣਾ ਵਾ ਕਿ ਇਹ ਬਹੁਤ ਹੀ ਕਸੂਤੀ ਸਥਿਤੀ ਦੇ ਵਿੱਚ ਹੈ ਇਸ ਵੇਲੇ। ਖੈਰ, ਰਾਹੁਲ ਗਾਂਧੀ ਨੇ ਅੱਜ ਫਿਰ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ 25 ਸੀਟਾਂ ਦੇ ਮਾਰਜਨ ਦੇ ਨਾਲ ਪ੍ਰਧਾਨ ਮੰਤਰੀ ਬਣੇ ਆ। 25 ਸੀਟਾਂ ਇਹੋ ਜਿਹੀਆਂ ਜਿੱਥੇ ਭਾਜਪਾ ਨੇ 35,000 ਜਾਂ ਘੱਟ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਆ। ਜੇਕਰ ਸਾਨੂੰ ਇਲੈਕਟ੍ਰੋਨਿਕ ਡਾਟਾ ਦੇ ਦੇਣ ਤਾਂ ਅਸੀਂ ਸਾਬਤ ਕਰ ਦਿਆਂਗੇ ਕਿ ਮੋਦੀ ਚੋਰੀ ਕਰਕੇ ਪ੍ਰਧਾਨ ਮੰਤਰੀ। ਹਾਲਾਂਕਿ ਭਾਜਪਾ ਨੇ ਇਸ ਦਾ ਜਵਾਬ ਵੀ ਦਿੱਤਾ ਕਿ ਜੇ 22,000 ਵੋਟ ਸਾਨੂੰ ਹੋਰ ਮਿਲ ਜਾਂਦੀ ਨਾ ਤੇ 22 ਸੀਟਾਂ ਸਾਡੀਆਂ ਹੋਰ ਬਣਦੀਆਂ ਸਨ। ਪਰ ਗੱਲ, ਚਲੋ ਰਾਜਨੀਤੀ ਮਿਹਣੋ ਮਿਹਣੀ ਹੁੰਦੀ ਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ? ਉਹ ਸਰ ਜਲੇਬੀ ਵਾਂਗੂ ਗੱਲ ਗੋਲ ਘੁਮਾ ਰਿਹਾ ਕਿ ਭਾਈ ਇਹ ਹਲਫਨਾਮਾ ਦੇਵੇ। ਰਾਹੁਲ ਗਾਂਧੀ ਕਾਹਦਾ ਹਲਫਨਾਮਾ ਦੇਵੇ, ਮੈਨੂੰ ਦੱਸੋ। ਅਸੀਂ ਫਿਰ, ਤੁਸੀਂ ਜਾਂਚ ਕਰਵਾਓ, ਤੁਸੀਂ ਸਿੱਧ ਕਰਨਾ ਸਰ। ਤੁਸੀਂ ਜਾਂਚ ਕਰਵਾ ਕੇ ਸਿੱਧ ਕਰ ਦਿਓ ਕਿ ਇਹ ਤੁਹਾਡਾ ਡਾਟਾ ਨਹੀਂ, ਰਾਹੁਲ ਗਾਂਧੀ ਨੇ ਆਪਣੇ ਕੋਲੋਂ ਡਾਟਾ ਬੋਲਿਆ, ਤੁਸੀਂ ਮੁਕੱਦਮਾ ਦਰਜ ਕਰਵਾਓ। ਰਾਹੁਲ ਗਾਂਧੀ ਤੇ ਤਾਂ ਵੈਸੇ ਹੀ ਕਈ ਮੁਕੱਦਮੇ ਦਰਜ ਆ। ਇਹ ਮਤਲਬ ਕਿ ਉਹਨੇ ਤੇ ਮਿਜ਼ਾਈਲ ਛੱਡਤੀ ਆ, ਇਹ ਹੁਣ ਅੱਗੋਂ ਮਤਲਬ ਕਿ ਚਲਾਵੀ ਕਹਿ ਲਓ, ਇੱਟ ਮਾਰੀ ਜਾਂਦੇ ਆ। ਲਓ, ਮਿਜ਼ਾਈਲ ਤੇ ਇੱਟ ਦਾ ਕੋਈ ਬਣਦਾ ਹੈ? ਕੋਈ ਮੇਚ ਬਣਦਾ? ਸੋ ਇਸ ਕਰਕੇ ਬਿਲਕੁਲ ਸਾਡਾ ਜਿਹੜਾ ਚੋਣ ਕਮਿਸ਼ਨ ਆ ਉਹ ਨੰਗਾ ਹੋ ਗਿਆ, ਤੇ ਨੰਗਾ ਵੀ ਕਹਿ ਲਓ ਕਿ ਐਣ ਪਿੰਡ ਦੇ ਵਿੱਚ ਹੋ ਗਿਆ। ਲੋਕ ਤਮਾਸ਼ਾ ਦੇਖ ਰਹੇ ਆ। ਤਾਂ ਬਹੁਤ ਬੁਰੀ ਹਾਲਤ ਹੈ ਇਸ ਵੇਲੇ। ਭਾਜਪਾ ਕਾਊਂਟਰ ਤੇ ਕਰ ਰਹੀ ਆ, ਪਰ ਉਸ ਕਾਊਂਟਰ ਦੇ ਵਿੱਚ ਬਹੁਤਾ ਨਾ ਤੇ ਤਰਕ ਦੀਦਾ ਤੇ ਨਾ ਬਹੁਤੀ ਐਨਰਜੀ ਦੀਦੀ ਆ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ।